बिस्मिल्लाहिर्रहमानिर्रहीम अस्सलाम वालेकुम। की हाल चाल है सब दा? खैरियत नालों ठीक ठाक हो? उम्मीद है तुम सब खैरियत ना होगे, ठीक ठाक होगे, खुश होवोगे। मैं मोहम्मद अंसर ते तुसी देख रहे हो पेंडू व्लॉग। तो शुरू करते हैं अज का मज़ेदार व्लॉग। शुरू करने तो पहले साडे चैनल को सबसक्राइब कर दो तो वीडियो को लाइक तो शेयर लाजमी कर दो। तो हुण चलते हैं आप सुबह सुबह जाके करते हैं अज के नज़ारे। वाढियाँ शुरू हो गई माशाअल्लाह। वाढियाँ के बहुत सारे नज़ारे अज देखने वाले हैं। तो उन्होंने कुछ कुछ नज़ारे आप अज करते हैं तो कुछ फिर इंशाअल्लाह कल करांगे। तो जाके देखते हैं अज कि नज़ारा आपको मिलता। आ खड़ी है जी थ्रैशर दाने वाली। तो खादियाँ पईयां बतखां दाने इत्थों की लाई दियां भरियां दे विच। है जिथों ट्रैक्टर जोड़ी दा पुलियां अगे हल पे आ। ते आ जांदी पई आ अपनी गड्डी। ते आपां जा रहे हैं अज मुरब्बे। आ पिया जी जिन्हों रैपर कहते कणक वड्ढण वाला। आ देखो जी तुसीं नज़ारा। लकड़ियां रखियां हुई उन्होंने नाल जानवर बन्ने हुए आ। ਹੁੰਦੀਆਂ ਜਿੱਦਾਂ ਤੁਹਾਨੂੰ ਤੂੜੀ ਦੇ ਤੂੜੀ ਦੀਆਂ ਧੜਾਂ ਦਿਖਾਈਆਂ ਸੀ ਉਦਾਂ ਹੀ ਆ ਸਮਝ ਲਓ ਕਿ ਪਾਥੀਆਂ ਦੀਆਂ ਧੜਾਂ ਵਾ। ਇਹਦੇ ਵਿੱਚ ਸਾਰੀਆਂ ਪਾਥੀਆਂ ਪਾਥੀਆਂ ਚਿਣੀਆਂ ਹੋਈਆਂ ਜਿਸ ਤਰ੍ਹਾਂ ਆ ਦਰਮਿਆਨ 'ਚ ਤੁਸੀਂ ਦੇਖੋ ਇਹ ਵਾਲੀਆਂ ਇੱਦਾਂ ਪਾਥੀਆਂ ਚਿਣ ਕੇ ਉਹਨਾਂ ਦੇ ਉੱਪਰ ਫਿਰ ਗੋਹਾ ਲਾ ਕੇ ਤੇ ਉਹਨਾਂ ਨੂੰ ਰੱਖ ਦਿੰਦੇ ਆ। ਫਿਰ ਜਦੋਂ ਗੋਹਾ ਉੱਤੇ ਸੁੱਕ ਜਾਂਦਾ ਫਿਰ ਉਹਨਾਂ ਨੂੰ ਬਾਰਿਸ਼ਾਂ ਦੇ ਨਾਲ ਵੀ ਕੋਈ ਅਸਰ ਨਹੀਂ ਹੁੰਦਾ। ਜਿੱਦਾਂ ਮਰਜ਼ੀ ਬਾਰਿਸ਼ ਹੋਈ ਜਾਏ ਤੇ ਪਾਥੀਆਂ ਵਿੱਚ ਮਹਿਫੂਜ਼ ਰਹਿੰਦੀਆਂ। ਫਿਰ ਜਦੋਂ ਜ਼ਰੂਰਤ ਹੋਵੇ ਉਦੋਂ ਤੋਂ ਗੋਹਾ ਉਖਾੜ ਕੇ ਵਿੱਚੋਂ ਪਾਥੀਆਂ ਕੱਢ ਕੇ ਇਸਤੇਮਾਲ ਕਰ ਲੈਂਦੇ। ਨਹਿਰ ਨੂੰ ਫਿਰ ਬਿਮਾਰੀ ਪੈ ਗਈ ਆ, ਫਿਰ ਬੰਦ ਹੋ ਗਈ ਆ। ਪਾਣੀ ਲਾਣਾ ਸੀ ਅਸੀਂ ਪੱਠਿਆਂ ਨੂੰ ਤੇ ਹੁਣ ਸਾਨੂੰ ਟੂਬਲ ਚਲਾ ਕੇ ਪਾਣੀ ਲਾਣਾ ਪੈਣਾ। ਨਹਿਰ ਤਕਰੀਬਨ ਸੁਣਿਆ ਕਿ 10 ਦਿਨ ਵਾਸਤੇ ਫਿਰ ਬੰਦ ਹੋਈ ਹੈ ਤੇ ਕੁਝ 17-18 ਤਰੀਕ ਤੱਕ ਵਾਪਸ ਆਏਗੀ। ਇਹਨਾਂ ਨੂੰ ਪਤਾ ਨਹੀਂ ਕੀ ਮਸਲਾ ਬਣਦਾ, ਥੋੜੇ ਦਿਨਾਂ ਬਾਅਦ ਹੀ ਬੰਦ ਕਰ ਦਿੰਦੇ ਆ। ਜਦੋਂ ਨਹਿਰ ਬੰਦ ਹੋ ਜਾਂਦੀ ਬੜੀ ਮੁਸ਼ਕਲ ਹੋ ਜਾਂਦੀ ਸਾਨੂੰ। ਆ ਦੇਖੋ ਜੀ ਸਭ ਤੋਂ ਅੱਗੇ ਹੈਗਾ ਟਰੈਕਟਰ, ਉਹਦੇ ਪਿੱਛੇ ਹੈਗੀ ਆ ਟਰਾਲੀ ਤੇ ਟਰਾਲੀ ਦੇ ਪਿੱਛੇ ਪਾਈ ਹੋਈ ਆ ਰੇੜੀ। ਰੇੜੀ ਦੇ ਉੱਤੇ ਲੱਦ ਕੇ ਲਿਆਂਦਾ ਰੂੜੀ ਕਿ ਟਰਾਲੀ ਗੰਦੀ ਨਾ ਹੋਵੇ। ਟਰਾਲੀ ਧੋਣੀ ਔਖੀ ਆ, ਰੇੜੀ ਧੋਣੀ ਸੌਖੀ ਆ। ਇਸ ਕਰਕੇ ਰੇੜੀ ਤੇ ਰੂੜੀ ਲੱਦ ਕੇ ਤੇ ਟਰਾਲੀ ਦੇ ਪਿੱਛੇ ਰੇੜੀ ਬੰਨ ਕੇ ਲੈ ਆਂਦਾ। ਕੈਸਾ ਜੁਗਾੜ ਲਾਇਆ ਆ ਬੰਦੇ ਨੇ। ਉਹ ਲੋਕੀ ਗਿਆ ਸਾਰਾ ਝਾੜੀਆਂ 'ਚ। ਆ ਹੁਣ ਇੱਥੇ ਰੂੜੀ ਲਾਈ ਹੋਈ ਆ। ਦੇਖੋ ਕਿੱਡਾ ਸੋਹਣਾ ਸੀਨ ਬਣਦਾ। ਰੂੜੀ ਦੇ ਕੋਲ ਲਿਆ ਕੇ ਰੇੜੀ ਇੱਥੇ ਛੱਡ ਦੇਣੀ ਆ, ਖਾਲੀ ਖੜੀ ਕਰ ਦੇਣੀ ਆ ਤੇ ਟਰਾਲੀ ਟਰੈਕਟਰ ਅੱਗੇ ਲੈ ਜਾਣਾ। ਆ ਲੋ ਜੀ ਬੰਦਾ ਹੁਣ ਟਰੈਕਟਰ ਤੋਂ ਉਤਰ ਗਿਆ ਤੇ ਹੁਣ ਰੇੜੀ ਉੱਥੋਂ ਖੋਲ ਦੇਗਾ ਟਰਾਲੀ ਨਾਲ। ਇਹ ਉਹੀ ਨਾ ਦੂਜੇ ਨਾਲ ਪੱਠੇ ਵੱਢਦਾ ਹੁੰਦਾ ਦਾਤਰ ਨਾਲ। ਦਾਤਰ ਨਾਲ ਪੱਠੇ ਦੀ ਟਰਾਲੀ ਲੈ ਕੇ ਜਾਂਦਾ। ਕਿ ਤੁਸੀਂ ਕਦੀ ਦੇਖ ਇਹ ਪਿਛਲੀ ਵੀਡੀਓ ਜੀ ਦੇਖਿਆ ਸੀ, ਟਰਾਲੀ ਲੈ ਕੇ ਆਪਣੇ ਕੋਲੋਂ ਲੰਘਿਆ ਸੀ, ਪੱਠਿਆਂ ਦੀ ਭਰੀ ਟਰਾਲੀ ਸੀ। ਲੋ ਜੀ ਖੋਲ ਦਿੱਤੀ ਆ ਰੇੜੀ। ਚੱਲਾ ਹੁਣ ਅੱਗੇ ਆਪਣੇ ਕੰਮ ਤੇ। ਲੋ ਜੀ ਹੁਣ ਇਹਨੇ ਟਰਾਲੀ ਲਾਣੀ ਆ ਥੱਲੇ ਤੇ ਹੁਣ ਬੈਕ ਕਰਕੇ ਬੰਦਾ ਇੱਥੋਂ ਟਰਾਲੀ ਥੱਲੇ ਲਾਏਗਾ। ਮੁੰਡੇ ਦੀ ਡਰਾਈਵਰੀ ਦੇਖੋ ਤੁਸੀਂ। ਚਾਹੁੰਦੇ ਵੀ ਸ਼ੇਰਾ ਅੱਲਾ ਦਾ ਨਾਂ ਲੈ ਕੇ। ਸ਼ਾਬਾਸ਼ ਸ਼ਾਬਾਸ਼। ਲਾਊਗਾ ਨਾ ਪਿੱਛੇ ਨੂੰ। ਇੱਥੋਂ ਰਾਹ ਬਣਿਆ ਹੋਇਆ ਵਾ ਤੇ ਇਹ ਹੁਣ ਬੈਕ ਕਰਕੇ ਟਰਾਲੀ ਵਾਪਸ ਜਾਣੀ ਆ ਕਿਉਂਕਿ ਥੱਲੋਂ ਜਾ ਕੇ ਤਾਂ ਮੁੜਨੀ ਨਹੀਂ। ਇੱਦਾਂ ਸਿੱਧੀ ਥੱਲੇ ਜਾ ਕੇ ਖੜੀ ਹੋ ਜਾਏਗੀ, ਪੱਠੇ ਲੱਦ ਕੇ ਤੇ ਫਿਰ ਚੜਾਣੀ ਉੱਪਰ ਨੂੰ ਸੌਖੀ ਹੋ ਜਾਊਗੀ। ਥੱਲੋਂ ਜਾ ਕੇ ਮੋੜਨੀ ਔਖੀ ਹੋ ਜਾਂਦੀ ਫਿਰ। ਇਸ ਕਰਕੇ ਬੈਕ ਕਰਕੇ ਥੱਲੇ ਲਾ ਦਿੰਦਾ। ਪੱਠਿਆਂ 'ਚ ਵੜੂਗੀ ਤੇ ਫਿਰ ਪੱਠਿਆਂ 'ਚ ਰਸਤਾ ਬਣ ਜਾਣਾ, ਪੱਠੇ ਉਹਨੇ ਖਰਾਬ ਹੋ ਜਾਣੇ। ਇੰਜਨ ਨਹੀਂ ਲਿਆਂਦੇ। ਲੋ ਜੀ ਆ ਟਰਾਲੀ ਲੱਗ ਗਈ ਇੱਥੇ। ਇੰਜਨ ਨਹੀਂ ਲਿਆਂਦੇ। ਚਲੋ ਜੀ ਟਰਾਲੀ ਲੱਗ ਗਈ ਆਪਣੀ ਜਗ੍ਹਾ ਤੇ ਆਪਾਂ ਵੀ ਚੱਲੀਏ ਆਪਣੀ ਜਗ੍ਹਾ ਤੇ। ਆ ਛਡਾਏ ਜਾ ਰਹੇ ਆ ਜੀ ਬੰਨੇ। ਕਣਕ ਵਢਾਣੀ ਆ ਰੈਪਰ ਕੋਲੋਂ ਤੇ ਇਸ ਕਰਕੇ ਬੰਨੇ ਹੱਥ ਨਾਲ ਛਡਾਣੇ ਪੈਂਦੇ ਆ ਤੇ ਜਵਾਨ ਜੁੜਿਆ ਪਿਆ ਬੰਨੇ ਛਡਾਣ। ਕਣਕ ਦਾ ਸਿੱਟਾ ਮਾਸ਼ਾਅੱਲਾ ਦੇਖੋ ਤੁਸੀਂ, ਮਾਸ਼ਾਅੱਲਾ। ਆਵਾਜ਼ ਵੀ ਸੁਣਿਓ, ਮੈਂ ਹੁਣ ਚੁੱਪ ਕਰਦਾ ਤੇ ਤੁਸੀਂ ਕਣਕ ਦੀ ਆਵਾਜ਼ ਸੁਣਿਓ।
देखी माशाल्लाह आवाज़ आती सुक्की कणक की। ਉਹ ਉੱਥੋਂ ਸ਼ੁਰੂ ਹੋਇਆ ਬੰਨਾ ਮੁੱਕ ਚੱਲਾ ਉਹ ਉੱਥੇ ਤੱਕ ਜਾਣਾ ਆ ਸਾਹਮਣੇ ਤੱਕ ਤੇ ਇਦਾਂ ਹੀ ਫਿਰ ਸਾਰੇ ਹਰ ਪਾਸੋਂ ਇਹ ਬੰਨੇ ਜਿਹੜੇ ਆ ਨਾ ਛਡਾ ਦੇਣੇ ਆ। ਉਦਾਂ ਫਿਰ ਬੰਨਿਆਂ ਤੋਂ ਟਰੈਕਟਰ ਮੁੜਦਾ ਨਹੀਂ ਨਾ, ਜਿਹੜਾ ਰੈਪਰ ਹੁੰਦਾ ਵਾ ਉਹ ਵੱਟ ਦੇ ਨਾਲ ਲੱਗ ਜਾਂਦਾ ਤੇ ਵੱਢੀ ਨਹੀਂ ਜਾਂਦੀ। ਇਸ ਕਰਕੇ ਇੰਨੀ ਅਸੀਂ ਆਪ ਵੱਢ ਦੀ ਆ ਤੇ ਬਾਕੀ ਫਿਰ ਟਰੈਕਟਰ ਨੇ ਨਾ ਤਕਰੀਬਨ ਘੰਟਾ ਹੀ ਲਾਣਾ, ਉਹਨੇ ਸਾਰੀ ਵੱਢ ਕੇ ਦੇ ਦੇਣੀ। ਘੰਟਾ ਵੀ ਨਹੀਂ ਲੱਗਦਾ ਹੈ ਨਾ, ਤਕਰੀਬਨ ਅੱਧੇ ਪੌਣੇ ਘੰਟੇ 'ਚ ਕਿੱਲਾ ਵੱਢ ਕੇ ਚਲਾ ਜਾਂਦਾ। ਫਿਰ ਸਾਡਾ ਕੰਮ ਹੁੰਦਾ ਬਸ ਸੁੱਬੜ ਵੱਢ ਕੇ ਭਰੀਆਂ ਪਾਣੀਆਂ ਤੇ ਇਕੱਠੀਆਂ ਕਰਨੀਆਂ। ਲਓ ਜੀ ਆ ਕਣਕ ਵੱਢੀ ਜਾ ਰਹੀ ਹੈ ਰੈਪਰ ਦੇ ਨਾਲ। ਇਹਨੂੰ ਇੱਥੇ ਤੇ ਰੈਪਰ ਕਹਿੰਦੇ ਆ ਤੇ ਬਾਕੀ ਜ਼ਬਾਨਾਂ 'ਚ ਪਤਾ ਨਹੀਂ ਇਹਨੂੰ ਕੀ ਕਹਿੰਦੇ ਹੋਣੇ ਆ। ਇਹ ਕਣਕ ਵੱਢੀ ਪਈ ਆ, ਉਹ ਟਰੈਕਟਰ ਚਲਾ ਗਿਆ, ਹੁਣ ਇੱਧਰ ਆਂਦਾ ਨੇੜੇ, ਫਿਰ ਤੁਹਾਨੂੰ ਦਿਖਾਉਂਦੇ ਆ। ਤੇ ਇੱਧਰ ਬੰਦੇ ਚੁੱਕ ਕੇ ਸਾਈਡ ਤੇ ਕਰੀ ਜਾ ਰਹੇ ਆ ਟਰੈਕਟਰ ਨੂੰ ਰਾਹ ਬਣਾ ਕੇ ਦੇਣੇ ਵਾਸਤੇ। ਇਹ ਟਰੈਕਟਰ ਵੱਢੀ ਜਾਏਗਾ ਤੇ ਚੁੱਕ ਕੇ ਸਾਈਡ ਤੇ ਕਰਕੇ ਉਹਨੂੰ ਰਾਹ ਬਣਾ ਕੇ ਦਿੰਦੇ ਜਾਣਗੇ। ਤੇ ਜਦੋਂ ਰਾਹ ਸਿੱਧਾ ਹੋ ਗਿਆ ਫਿਰ ਟਰੈਕਟਰ ਨੇ ਆਪ ਹੀ ਇੱਦਾਂ ਜਿੱਦਾਂ ਲਾਈਨਾਂ ਬਣੀਆਂ ਇੱਦਾਂ ਇਹਨਾਂ ਦੀਆਂ ਲਾਈਨਾਂ ਬਣਾ ਦੇਗਾ। ਹੁਣ ਘੁੰਮ ਕੇ ਆਂਦਾ ਟਰੈਕਟਰ ਤੇ ਫਿਰ ਆਪਾਂ ਦਿਖਾਉਂਦੇ ਆ ਤੁਹਾਨੂੰ ਨੇੜੇ ਹੋਏ। ਵਾਢੀ ਜਿਹੜੀ ਹੈ ਤਕਰੀਬਨ 2-3 ਤਰੀਕੇ ਨਾਲ ਅੱਜ ਕੱਲ੍ਹ ਕੀਤੀ ਜਾਂਦੀ ਆ। ਆਹ ਜਿਹੜੀ ਮਸ਼ੀਨ ਆ ਇਹ ਤਕਰੀਬਨ ਜਿੱਦਾਂ ਹੱਥ ਨਾਲ ਵੱਢੀ ਦੀ ਆ, ਦੇਖੋ ਤੁਸੀਂ ਥੱਲੋਂ ਥੋੜੀ ਛੱਡਦੀ ਆ ਤੇ ਬਾਕੀ ਸਾਰੀ ਜਿੱਦਾਂ ਹੱਥ ਨਾਲ ਵੱਢੀ ਦੀ ਉੱਦਾਂ ਵੱਢੀ ਦੀ ਆ, ਇਹ ਵੱਢ ਦਿੰਦੀ ਆ। ਇੱਕ ਮਸ਼ੀਨ ਆ ਉਹ ਉੱਪਰੋਂ ਸਿਰਫ ਸਿੱਟੇ ਤੋੜ ਲੈਂਦੀ ਆ ਤੇ ਥੱਲੇ ਵਾਲਾ ਨਾੜ ਜਿਹੜਾ ਉੱਦਾਂ ਹੀ ਛੱਡ ਦਿੰਦੀ ਆ। ਉਹਦੇ ਨਾਲ ਫਿਰ ਅਲੱਗਾ ਇੱਕ ਮਸ਼ੀਨ ਲਾਣੀ ਪੈਂਦੀ ਆ ਜਿਹੜੀ ਤੂੜੀ ਬਣਾਉਂਦੀ ਆ। ਤੇ ਇੱਕ ਹੁਣ ਨਵੀਂ ਮਸ਼ੀਨ ਚੱਲੀ ਆ ਉਹ ਜਿਹੜੀ ਵਿੱਚ ਹੀ ਕਣਕ ਅਲੱਗਾ ਕਰ ਦਿੰਦੀ ਆ, ਤੂੜੀ ਅਲੱਗਾ ਕਰ ਦਿੰਦੀ ਆ। ਫਿਰ ਜਿੱਥੇ ਤੁਸੀਂ ਤੂੜੀ ਰੱਖਣੀ ਤੂੜੀ ਤੁਹਾਨੂੰ ਅਲੱਗਾ ਰੱਖ ਦਿੰਦੀ ਆ ਤੇ ਕਣਕ ਜਿਹੜੀ ਆ ਉਹ ਤੁਹਾਨੂੰ ਦਾਣੇ ਜਿਹੜੇ ਅਲੱਗਾ ਕਰਕੇ ਦੇ ਦਿੰਦੀ। ਉਹ ਆਟੋਮੈਟਿਕ ਉਹਦੇ ਵਿੱਚ ਹੀ ਦੋਨੋਂ ਕੰਮ ਹੁੰਦੇ ਆ। ਜਿਹੜੀ ਆਹ ਸਿਸਟਮ ਆ ਇਹਦੇ ਨਾਲ ਇਹਨੇ ਸਿਰਫ ਵੱਢ ਕੇ ਦੇਣੀ ਆ, ਹੱਥ ਨਾਲ ਤੁਸੀਂ ਭਰੀਆਂ ਪਾਣੀਆਂ ਇਕੱਠੀਆਂ ਕਰਕੇ ਤੇ ਥ੍ਰੈਸ਼ਰ ਦੇ ਨਾਲ ਦਾਣੇ ਅਲੱਗਾ ਕੱਢਣੇ, ਤੂੜੀ ਅਲੱਗਾ। ਇੱਕ ਤਰੀਕਾ ਹੁੰਦਾ ਸਾਦਾ ਜਿਹੜਾ ਪਹਿਲਾ ਦੇਸੀ ਤਰੀਕਾ, ਉਹ ਹੱਥ ਨਾਲ ਹੀ ਤੁਸੀਂ ਕਣਕ ਵੱਢਣੀ, ਭਰੀਆਂ ਪਾਣੀਆਂ ਤੇ ਥ੍ਰੈਸ਼ਰ 'ਚੋਂ ਕੱਢਣੀਆਂ। ਲੋ ਜੀ ਟਰੈਕਟਰ ਸ਼ੁਰੂ ਹੋਣ ਲੱਗਾ ਵੱਢਣੀ। ਦੇਖੋ ਇਹਨੇ ਜਿੱਦਾਂ ਵੱਢਦਾ ਜਾਣਾ ਉੱਦਾਂ ਹੀ ਆ ਤੈਅ ਲੱਗਦੀ ਜਾਂਦੀ, ਲਹਿਦਾ ਲੈਨ ਨਾਲ ਲੱਗਦੀ ਜਾਂਦੀ ਆ। ਮਿੱਟੀ ਬਹੁਤ ਉੱਡਦੀ ਆ ਤੇ ਮੈਂ ਬਹੁਤਾ ਨਜ਼ਦੀਕ ਜਾਊਂਗਾ ਤੇ ਮਿੱਟੀ ਮੇਰੇ ਤੇ ਪਈ ਜਾਂਦੀ ਆ। ਤੇ ਇਹ ਦੇਖੋ ਇਹ ਪਿੱਛੇ ਲਾਈਨ ਇਦਾਂ ਹੀ ਤੁਰਦੀ ਜਾਂਦੀ ਆ। ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਟਰੈਕਟਰ ਨੂੰ ਦੁਬਾਰਾ ਨੇੜਿਓਂ ਬਣਾ ਕੇ ਦੇਖੀਏ। ਇਹ ਦੇਖੋ ਜਿੱਦਾਂ ਇਹਨੇ ਵੱਢਦਾ ਜਾਣਾ ਪਿੱਛੇ ਲਾਈਨ ਲੱਗਦੀ ਜਾਂਦੀ ਆ। ਤੇ ਫਿਰ ਇਹਦੇ ਨਾਲ ਚੁੱਕਣੀ ਤਾਂ ਸੌਖੀ ਹੁੰਦੀ ਆ, ਹੱਥ ਨਾਲ ਵੱਢੀ ਹੋਈ ਚੁੱਕਣੀ ਵੀ ਸੌਖੀ ਹੁੰਦੀ ਆ, ਇਹਦੇ ਨਾਲ ਵੱਢੀ ਹੋਈ ਵੀ ਚੁੱਕਣੀ ਸੌਖੀ ਹੁੰਦੀ ਆ। ਤੇ ਨਾਲ ਇਹ ਹੈ ਕਿ ਜਲਦੀ ਵੱਢ ਦਿੰਦਾ ਹੱਥ ਨਾਲ। ਇਹਨੂੰ ਇੰਨੀ ਜਗ੍ਹਾ ਨੂੰ ਲੱਗਣੇ ਸੀ ਤਕਰੀਬਨ 2 ਦਿਨ ਤੇ ਇਹਨੇ ਇੰਨੀ ਜਗ੍ਹਾ ਜਿਹੜੀ ਆ 1 ਦਿਨ 'ਚ ਵੱਢ ਜਾਣੀ ਆ, ਘੰਟੇ ਡੇਢ 'ਚ। ਇਹ ਪਿੱਛੇ ਬਚ ਗਈ ਸੀ ਜਗ੍ਹਾ ਜਿਹੜੀ ਉਹ ਵੱਢੀ ਗਈ ਆ। ਜਿਹੜੀ ਡਿੱਗੀ ਹੋਈ ਕਣਕ ਹੈ ਨਾ ਉਹ ਥੱਲੇ ਰਹਿ ਜਾਂਦੀ ਆ ਤੇ ਹੁਣ ਕੋਸ਼ਿਸ਼ ਕਰਦੇ ਪਏ ਆ ਕਿ ਉਹਨੂੰ ਵੀ ਚੁੱਕ ਲਈਏ। ਦੁਬਾਰਾ ਹੁਣ ਪਿੱਛੇ ਲਿਜਾ ਕੇ ਤੇ ਉੱਥੋਂ ਸ਼ੁਰੂ ਕਰਨਗੇ। ਇਹ ਹੁਣ ਤੁਸੀਂ ਸਾਹਮਣੇ ਵੀ ਨਜ਼ਾਰਾ ਕਰੋ ਕਿ ਕਿੱਦਾਂ ਵੱਢ ਕੇ ਤੇ ਨਾਲ ਦੀ ਨਾਲ ਢੇਰੀ ਲੱਗਦੀ ਹੈ। ਇਹ ਦੇਖੋ ਜੀ, ਇਹ ਮਾਸ਼ਾਅੱਲਾ, ਅੱਲਾ ਪਾਕ ਇਹਨਾਂ ਦੀ ਕਣਕ 'ਚ ਬਰਕਤ ਪਾਵੇ, ਇਹਨਾਂ ਦੀ ਰੋਜ਼ੀ 'ਚ ਬਰਕਤ ਪਾਵੇ। ਮਾਸ਼ਾਅੱਲਾ ਪੱਕੀ ਹੋਈ ਕਣਕ ਦਾ ਰੰਗ ਦੇਖੋ ਤੁਸੀਂ, ਜਿੱਦਾਂ ਸੋਨੇ ਦਾ ਰੰਗ ਹੁੰਦਾ। ਤੇ ਜ਼ਿਮੀਦਾਰਾਂ ਵਾਸਤੇ ਸਮਝੋ ਇਹ ਸੋਨਾ ਹੀ ਹੈ। ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਨਿਕਲ ਆਇਆ ਦਾਣਾ, ਮਾਸ਼ਾਅੱਲਾ ਜੀ। ਇਹ ਹੈਗਾ ਨਵੀਂ ਕਣਕ ਦਾ ਦਾਣਾ। ਅੱਲਾ ਪਾ ਕੇ ਇਹਨਾਂ ਦੇ ਨਸੀਬ 'ਚ ਕਰੇ ਤੇ ਸਾਰਿਆਂ ਦੇ ਨਸੀਬ 'ਚ ਕਰੇ। ਤੇ ਜਿਹਨੇ ਕਣਕ ਬੀਜੀ ਅੱਲਾ ਪਾਕ ਉਹਨਾਂ ਦੀ ਕਣਕ 'ਚ ਬਰਕਤ ਪਾਵੇ, ਉਹਨਾਂ ਦੀ ਰੋਜ਼ੀ 'ਚ ਬਰਕਤ ਪਾਵੇ।
ਤੇ ਖਾਣਾ ਨਸੀਬ ਕਰੇ, ਆਮੀਨ। ਇੱਧਰ ਵਾਲੀ ਸਾਰੀ ਵੱਢੀ ਗਈ ਆ ਤੇ ਇਹ ਵੱਢੀ ਜਾ ਰਹੀ ਆ। ਇੱਧਰੋਂ ਵੱਢਦਾ ਹੁਣ ਉਹ ਚਲਾ ਗਿਆ, ਉਸ ਸਾਈਡ ਤੋਂ ਵੱਢਦਾ ਹੋਇਆ ਘੁੰਮਦਾ ਉੱਧਰ ਆਏਗਾ, ਉੱਧਰੋਂ ਫੇਰ ਘੁਮਾ ਕੇ ਇਸ ਸਾਈਡ ਤੇ ਆਏਗਾ। ਤਕਰੀਬਨ 1 ਘੰਟੇ ਦੇ ਵਿੱਚ ਆ ਸਾਰੀ ਵੱਢ ਦਿੱਤੀ। ਇਹ ਪਾਈਆਂ ਪਈਆਂ ਜੀ ਭਰੀਆਂ, ਇਹਨਾਂ ਨੂੰ ਹੁਣ ਇਕੱਠੀਆਂ ਕਰਕੇ ਇੱਕ ਜਗ੍ਹਾ ਤੇ ਢੇਰ ਲਾ ਦਿੱਤਾ ਜਾਊਗਾ। ਉਹਨੂੰ ਅਸੀਂ ਕਹਿੰਦੇ ਹੁੰਦੇ ਆ ਪੇੜ ਲਾਣਾ। ਇਹ ਸਾਰੀਆਂ ਚੁੱਕ ਕੇ ਜਿਹੜੀਆਂ ਨਜ਼ਦੀਕ ਵਾਲੀਆਂ ਉਹਨਾਂ ਨੂੰ ਛੱਡ ਦੇਣਗੇ, ਜਿਹੜੀਆਂ ਨਜ਼ਦੀਕ ਵਾਲੀਆਂ ਉਹਨਾਂ ਨੂੰ ਛੱਡ ਦੇਣਗੇ ਤੇ ਜਿਹੜੀਆਂ ਦੂਰ ਵਾਲੀਆਂ ਉਹ ਇੱਕ ਜਗ੍ਹਾ ਤੇ ਇਕੱਠੀਆਂ ਕਰ ਦੇਣਗੇ। ਫਿਰ ਉਹਦੀ ਇੱਕ ਸਾਈਡ ਤੇ ਲੱਗ ਜਾਏਗੀ ਥ੍ਰੈਸ਼ਰ ਤੇ ਫਿਰ ਉਹਦੇ ਚੋਂ ਨਿਕਲ ਆਏਗੀ ਕਣਕ। ਤੇ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਘਰ ਤੇ ਰਸਤੇ ਦੇ ਬਾਕੀ ਨਜ਼ਾਰੇ ਤੁਹਾਨੂੰ ਦਿਖਾਉਂਦੇ ਹਾਂ। ਚੜ੍ਹੇ ਨਹਿਰ ਤੇ ਅਸੀਂ ਵੀ ਜਾਂਦੇ ਹੁਣ ਇਹਨਾਂ ਦੇ ਪਿੱਛੇ। ਮੈਂ ਕਹਿੰਦਾ ਰੇੜੀ ਤੇ ਜਾ ਕੇ ਬਹਿ ਜਾਂਦਾ ਨਾ, ਸਵਾਦ ਆ ਇਹਨਾਂ ਦੇ। ਆ ਜੀ ਕੱਲ ਤੁਹਾਨੂੰ ਦਿਖਾਈ ਸੀ ਜਿਹੜੀ ਉਹ ਹੱਥ ਨਾਲ ਗੁੱਡੀ ਸੀਗੀ, ਤੇ ਆਹ ਧੜ ਦੇ ਦੇਖੋ ਇਹ ਹਲਾਨਾ ਕੀਤੀ ਆ ਟਰੈਕਟਰ ਨਾਲ। ਤੇ ਹੁਣ ਇਹਨੂੰ ਲੱਗ ਗਿਆ ਹੋਇਆ ਪਾਣੀ, ਤੇ ਥੋੜੀ ਦੇਰ ਉਹਨਾਂ ਨੇ ਛੱਡਿਆ ਹੋਇਆ ਤਾਂ ਕਿ ਗਾਰਾ ਜਿਹਾ ਬਣ ਜੇ, ਤੇ ਫਿਰ ਗਾਰੇ ਦੇ ਨਾਲ ਉੱਤੋਂ ਮਿੱਟੀ ਸਿੱਟ ਕੇ ਤੇ ਇਹਨੂੰ ਲਿਪ ਦੇਣਾ ਉਹਨਾਂ ਨੇ। ਤੇ ਮਾਸ਼ਾਅੱਲਾ ਤਕਰੀਬਨ 150 ਮਣ ਦੀ ਧੜ ਹੈ ਵਾ ਤੂੜੀ ਦੀ। ਲੋ ਜੀ ਹੁਣ ਚੱਲਦੇ ਆ ਘਰ, ਅੱਜ ਦੇ ਕੰਮ ਸ਼ਾਮ ਕਰਦੇ ਆ ਖਤਮ। ਤੇ ਉਮੀਦ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਅਸੀਂ ਚੱਲ ਕੇ ਹੁਣ ਅੱਜ ਦੇ ਬਾਕੀ ਦੇ ਕੰਮ ਸ਼ਾਮ ਨਿਬੇੜਦੇ ਹਾਂ। ਇਨਸ਼ਾਅੱਲਾ ਤੁਹਾਨੂੰ ਮਿਲਾਂਗੇ ਅਸੀਂ ਅਗਲੀ ਵੀਡੀਓ 'ਚ। ਉਦੋਂ ਤੱਕ ਤੁਸੀਂ ਆਪਣਾ ਬਹੁਤਾ ਖਿਆਲ ਰੱਖਿਓ, ਹੱਸਦੇ ਵਸਦੇ ਰਹੋ, ਖੁਸ਼ ਰਹੋ, ਰੋਜ਼ੇ ਰੱਖਦੇ ਰਹੋ ਤੇ ਸਾਨੂੰ ਆਪਣੀਆਂ ਦੁਆਵਾਂ ਯਾਦ ਕਰਦੇ ਰਹੋ, ਨਾਲੇ ਦੇਖਦੇ ਰਹੋ ਪੇਂਡੂ ਵਲੌਗ। ਤੇ ਆਪਣੇ ਚੰਗੇ ਕਮੈਂਟ ਕਰਕੇ ਸਾਨੂੰ ਦੱਸਦੇ ਰਿਹਾ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ। ਤੇ ਅਸੀਂ ਇਨਸ਼ਾਅੱਲਾ ਤੁਹਾਡੇ ਵਾਸਤੇ ਨਵੀਂ ਚੰਗੀ ਤੋਂ ਚੰਗੀ ਵੀਡੀਓ ਬਣਾਉਣ ਦੀ ਪੂਰੀ ਕੋਸ਼ਿਸ਼ ਕਰਿਆ ਕਰਾਂਗੇ। ਤੇ ਤੁਸੀਂ ਸਾਨੂੰ ਦੱਸੋਗੇ ਤੇ ਸਾਨੂੰ ਪਤਾ ਚੱਲੇਗਾ ਕਿ ਸਾਡੀ ਵੀਡੀਓ ਚੰਗੀ ਹੁੰਦੀ ਕਿ ਨਹੀਂ ਹੁੰਦੀ। ਤੇ ਲਾਜ਼ਮੀ ਕਮੈਂਟ ਕਰਕੇ ਦੱਸਿਆ ਕਰੋ, ਨਾਲੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਦੋਸਤਾਂ ਭਰਾਵਾਂ ਤੱਕ ਪਹੁੰਚਾਇਆ ਕਰੋ। ਇਨਸ਼ਾਅੱਲਾ ਅਸੀਂ ਤੁਹਾਨੂੰ ਅਗਲੀ ਵੀਡੀਓ 'ਚ ਮਿਲਾਂਗੇ। ਉਦੋਂ ਤੱਕ ਆਪਣਾ ਬਹੁਤਾ ਖਿਆਲ ਰੱਖਿਓ। ਰੱਬ ਰੱਖਾ। ਅੱਲਾ ਹਾਫਿਜ਼।